ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਗੁਰਸਿਮਰਨ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਸਰੋਤਿਓ, ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਆਪਾਂ ਖਬਰਾਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਆ, ਅਤੇ ਇਹ ਸਾਰੀਆਂ ਖਬਰਾਂ ਦੇ ਵਾਸਤੇ ਜਾਣਕਾਰੀ ਦੇਣ ਵਾਸਤੇ ਸਾਨੂੰ ਪਹੁੰਚਦੇ ਨੇ ਮਿੰਟੂ ਗੁਰੂਸਰੀਆ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਗੁਰਸਿਮਰਨ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਜਿਹੜੀ ਪਹਿਲੀ ਖਬਰ ਆ ਬੁਲੇਟਿਨ ਦੀ, ਕਿ ਵਰੁਣ ਗਾਂਧੀ ਤੇ ਲੱਗੇ ਰੱਖਿਆ ਮਾਮਲੇ ਨਾਲ ਜੁੜੀਆਂ ਜਾਣਕਾਰੀਆਂ ਲੀਕ ਕਰਨ ਦੇ ਦੋਸ਼ ਲੱਗੇ ਨੇ ਜੀ। ਇਸ ਦੇ ਬਾਰੇ ਕੀ ਕੁਛ ਅਪਡੇਟ ਹੈਗੀ ਆ? ਇਹ ਦੋਸ਼ ਸ਼ਾਮ ਨੂੰ ਅੱਜ ਮੈਂ ਕਹਿੰਦਾ ਕਿ ਤਰਥੱਲੀ ਬਣ ਗਏ ਆ। ਪੂਰੀ ਸਿਆਸਤ ਦੇ ਵਿੱਚ ਘਮਸਾਨ ਮਚ ਗਿਆ ਜਿਵੇਂ ਹੀ ਇਹ ਗੱਲ ਸਾਹਮਣੇ ਆਈ ਕਿ ਵਰੁਣ ਗਾਂਧੀ ਜਿਹੜਾ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਤੋਂ ਮੈਂਬਰ ਪਾਰਲੀਮੈਂਟ ਹੈ ਭਾਰਤੀ ਜਨਤਾ ਪਾਰਟੀ ਦਾ, ਸੰਜੇ ਗਾਂਧੀ ਦਾ ਮੁੰਡਾ ਆ। ਵਰੁਣ ਗਾਂਧੀ ਮੇਨਕਾ ਗਾਂਧੀ ਦਾ ਵੀ ਪੁੱਤਰ ਆ, ਜਿਹਦੀ ਮਾਂ ਕੇਂਦਰ ਦੇ ਵਿੱਚ ਵਜ਼ੀਰ ਆ ਕਾਫੀ ਲੰਬੇ ਸਮੇਂ ਤੋਂ। ਸੋ ਵਰੁਣ ਗਾਂਧੀ ਤੇ ਇਸ ਤਰ੍ਹਾਂ ਦਾ ਦੋਸ਼ ਲੱਗਣਾ ਜਿਹੜਾ ਉਹਨੇ ਫਿਰ ਭੁਚਾਲ ਤੇ ਲਿਆਉਣਾ ਹੀ ਸੀ। ਦੱਸਿਆ ਇਹ ਜਾਂਦਾ ਹੈ ਕਿ ਵਰੁਣ ਗਾਂਧੀ ਹੈ ਜਿਹੜਾ, ਇਹਨੇ ਕੁਛ ਤਸਵੀਰਾਂ ਭੇਜੀਆਂ ਨੇ। ਉਹ ਤਸਵੀਰਾਂ ਇਸ ਕਰਕੇ ਇਤਰਾਜ਼ਯੋਗ ਆ ਕਿਉਂਕਿ ਉਹ ਰੱਖਿਆ ਮਾਮਲੇ ਦੇ ਨਾਲ ਜੁੜੀਆਂ ਹੋਈਆਂ ਗੁਪਤ ਜਾਣਕਾਰੀਆਂ ਜਿਹੜੀਆਂ ਇਹਨੇ ਅੱਗੇ ਲੀਕ ਕੀਤੀਆਂ। ਇਲਜ਼ਾਮ ਤੇ ਇਹ ਵੀ ਲੱਗਦਾ ਪਿਆ ਕਿ ਵਰੁਣ ਗਾਂਧੀ ਹਨੀ ਟ੍ਰੈਪ ਦੇ ਵਿੱਚ ਫਸਿਆ ਹੈ। ਅਸਲ ਦੇ ਵਿੱਚ ਇੱਕ ਹਥਿਆਰਾਂ ਦੇ ਬਹੁਤ ਵੱਡੇ ਡੀਲਰ ਨੇ ਇਹ ਕਾਗਜ਼ ਭੇਜੇ ਆ। ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਕਾਗਜ਼ ਭੇਜਦਾ ਪਿਆ। ਐਤਕੀ ਉਹਨੇ ਵਰੁਣ ਗਾਂਧੀ ਦੇ ਖਿਲਾਫ ਕਾਗਜ਼ ਭੇਜੇ ਆ। ਉਹਨੇ PMO ਨੂੰ ਇਹ ਸ਼ਿਕਾਇਤ ਭੇਜੀ ਹੈ ਕਿ ਇਸ ਵਰੁਣ ਗਾਂਧੀ ਨੇ ਹਨੀ ਟ੍ਰੈਪ ਦੇ ਵਿੱਚ ਫਸ ਕੇ ਇਹਦੀਆਂ ਕੁਛ ਤਸਵੀਰਾਂ ਸਨ ਜਿਹੜੀਆਂ ਕੁੜੀਆਂ ਦੇ ਨਾਲ ਜਾਂ ਹੋਰ ਜਿਹੜੀਆਂ ਜਿਸਮ ਫਰੋਸ਼ੀ ਕਰਦੀਆਂ ਨੇ, ਉਹਨਾਂ ਦੇ ਨਾਲ ਕੁਝ ਤਸਵੀਰਾਂ ਸੀ ਜਿਨ੍ਹਾਂ ਦੇ ਆਧਾਰ ਤੇ ਇਹਨੂੰ ਬਲੈਕਮੇਲ ਕੀਤਾ ਗਿਆ। ਫਿਰ ਸੰਸਦੀ ਕਮੇਟੀ ਦੇ ਵਿੱਚ ਸੀ ਜੋ ਰੱਖਿਆ ਮੰਤਰਾਲਿਆਂ ਦੇ ਨਾਲ ਜੁੜੇ ਮਸਲਿਆਂ ਦੀ ਹੁੰਦੀ ਹੈ, ਉਹਦੇ ਵਿੱਚ ਇਹ ਸੀ ਤੇ ਇਹਨੇ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਅੱਗੇ ਤਸਵੀਰਾਂ ਦੇ ਰੂਪ ਦੇ ਵਿੱਚ ਫਿਰ ਲੀਕ ਕੀਤੀਆਂ ਨੇ। ਵਰੁਣ ਗਾਂਧੀ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਨਿਰਮੂਲ ਕਰਾਰ ਦਿੱਤਾ ਹੈ, ਸਾਰੇ ਦੋਸ਼ਾਂ ਨੂੰ ਰੱਦਿਆ। ਪ੍ਰਸ਼ਾਂਤ ਭੂਸ਼ਣ ਨੇ ਇਸ ਮਸਲੇ ਨੂੰ ਚੁੱਕਿਆ। ਉਹ ਕਹਿੰਦਾ ਕਿ ਪਿਛਲੇ ਮਹੀਨੇ ਦੀ ਯਾਨੀ ਸਤੰਬਰ ਦੀ ਇਹ ਸ਼ਿਕਾਇਤ ਆਈ ਹੈ PMO ਦੇ ਦਫ਼ਤਰ ਦੇ ਵਿੱਚ, PMO ਦੇ ਵਿੱਚ ਇਹ ਸ਼ਿਕਾਇਤ ਆਈ ਹੈ ਤੇ ਇਹਦੇ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ। ਵਰੁਣ ਗਾਂਧੀ ਹੁਣ ਧਮਕੀ ਦੇਣ ਡਿਆ ਕਿ ਮੈਂ ਪ੍ਰਸ਼ਾਂਤ ਭੂਸ਼ਣ ਤੇ ਮਾਨਹਾਨੀ ਦਾ ਕੇਸ ਕਰਾਂਗਾ, ਪਰ ਉਹ ਕੇਸ ਮੁਕੱਦਮੇ ਜਿਹੜੇ ਉਹ ਬਾਅਦ ਦੀ ਗੱਲ ਆ। ਹਾਲ ਦੀ ਘੜੀ ਤੇ ਇਹਨੂੰ ਜਵਾਬ ਦੇਣਾ ਪਵੇਗਾ ਕਿ ਇਹ ਦੋਸ਼ ਕਿੱਥੋਂ ਕੁ ਤੱਕ ਸਹੀ ਹੈ। ਇਹਨੇ ਇਹ ਜ਼ਰੂਰ ਕਿਹਾ ਕਿ ਜਿਹੜੀਆਂ ਤਸਵੀਰਾਂ ਨੇ ਉਹ ਤਸਵੀਰਾਂ ਗਲਤ ਨੇ, ਇਹ ਤਸਵੀਰਾਂ ਅਸਲ ਨਹੀਂ ਹਨ। ਪਰ ਜੋ ਮਸਲਾ ਹੈ ਉਹ ਮਸਲੇ ਦਾ ਪਿਛੋਕੜ ਬੜਾ ਦਿਲਚਸਪ ਆ। ਦੱਸਦੇ ਆ ਕਿ ਜਿਹੜਾ ਸੀ ਐਡਮੰਡਸ, ਜਿਹੜਾ ਅਮਰੀਕੀ ਨਾਗਰਿਕ ਦੱਸਿਆ ਜਾਂਦਾ ਹੈ, ਐਡਮੰਡਸ ਨੇ ਇਹ ਜੋ ਡਾਕੂਮੈਂਟਸ ਭੇਜੇ ਆ, ਇਹ ਐਡਮੰਡਸ ਤੇ ਜਿਹੜਾ ਬਹੁਤ ਵੱਡਾ ਭਾਰਤ ਦਾ ਇੱਕ ਚਰਚਿਤ ਅਸਲਾ ਦਲਾਲ ਕਹਿ ਲਓ, ਬਰੂਦ ਦਲਾਲ ਕਹਿ ਲਓ, ਅਭਿਸ਼ੇਕ ਵਰਮਾ, ਇਹਨਾਂ ਦੋਨਾਂ ਦੀ ਯਾਰੀ ਸੀ। ਜੋਟੀਦਾਰ ਸਨ ਦੋਨੇ, ਧੰਦਾ ਕਰਦੇ ਸਨ, ਹਥਿਆਰਾਂ ਦੀ ਦਲਾਲੀ ਕਰਦੇ ਸੀ, ਬੜੇ ਵੱਡੇ ਮੁਲਕਾਂ ਨਾਲ ਇਹਨਾਂ ਦੇ ਸੌਦੇ ਜਿਹੜੇ ਕਰਵਾਉਂਦੇ ਸਨ। ਸੋ ਇਹਨਾਂ ਦੋਵਾਂ ਦੀ ਜਿਹੜੀ ਪਾਰਟਨਰਸ਼ਿਪ ਹੈ 2011 ਦੇ ਵਿੱਚ ਟੁੱਟ ਗਈ। ਉਸ ਤੋਂ ਬਾਅਦ ਐਡਮੰਡਸਨ ਜਿਹੜਾ ਆ ਉਹ ਲਗਾਤਾਰ ਅਭਿਸ਼ੇਕ ਵਰਮਾ ਦੇ ਖਿਲਾਫ ਸਬੂਤ ਤੇ ਸਬੂਤ ਦੇ ਰਿਹਾ। ਹਾਲਾਂਕਿ ਉਦੋਂ ਦੋਨਾਂ ਨੇ ਇੱਕ ਦੂਜੇ ਤੇ ਦੋਸ਼ ਗਬਨ ਦੇ, ਮਨੀ ਲਾਂਡਰਿੰਗ ਦੇ, ਧੋਖਾਧੜੀ ਦੇ ਇਹੋ ਜਿਹੇ ਲਾਏ ਸੀਗੇ। ਅਭਿਸ਼ੇਕ ਵਰਮਾ ਕੌਣ ਆ? ਅਭਿਸ਼ੇਕ ਵਰਮਾ ਉਹ ਇਨਸਾਨ ਆ ਜਿਹਨੇ ਵਾਰ ਲੀਕ ਮਾਮਲਾ ਜਿਹੜਾ ਸੀਗਾ ਉਹ ਅੰਜਾਮ ਦਿੱਤਾ ਸੀ, ਜਿਹਦੇ 'ਚ ਬਹੁਤ ਵੱਡੇ ਵੱਡੇ ਫੌਜੀ ਜਨਰਲ ਕਰਨਲ ਵੀ ਜਿਹੜੇ ਸੀਗੇ ਉਹ ਰਗੜੇ ਗਏ ਸਨ। ਵਾਰਰੂਮ ਲੀਕ ਦਾ ਵੀ ਇਹੋ ਹੀ ਮਸਲਾ ਸੀ ਕਿ ਜਿਹੜੀਆਂ ਦੇਸ਼ ਦੇ ਬਹੁਤ ਖੁਫੀਆ ਦਸਤਾਵੇਜ਼ ਸਨ, ਦੇਸ਼ ਦੇ ਰੱਖਿਆ ਮੰਤਰਾਲੇ ਨਾਲ ਜੁੜੀਆਂ, ਉਹ ਜਾਣਕਾਰੀਆਂ ਇਹਨਾਂ ਨੇ ਲੀਕ ਕੀਤੀਆਂ ਸਨ। ਅਭਿਸ਼ੇਕ ਵਰਮਾ ਹੀ ਉਹ ਵਿਅਕਤੀ ਹੈ ਜਿਹਨੇ ਟਾਈਟਲਰ ਦਾ ਪਾਜ ਉਧੇੜਿਆ ਸੀ ਕਿ ਅਸੀਂ ਕੁਝ ਪੈਸੇ ਹੈ ਜਿਹੜੇ ਉਹ ਉਹਦੇ ਗਵਾਹ ਦੇ ਮੁੰਡੇ ਨੂੰ ਉੱਥੇ ਸੈਟਲ ਕਰਨ ਲਈ ਉਧਰ ਭੇਜੇ ਸਨ। ਅਭਿਸ਼ੇਕ ਵਰਮਾ ਚਰਚਿਤ ਨਾਂ ਹੈ। ਵਰੁਣ ਗਾਂਧੀ ਇਸ ਗੱਲੋਂ ਇਨਕਾਰ ਨਹੀਂ ਕਰਦਾ ਕਿ ਮੇਰੀ ਅਭਿਸ਼ੇਕ ਵਰਮਾ ਦੇ ਨਾਲ ਕੋਈ ਜਾਣ ਪਛਾਣ ਨਹੀਂ, ਪਰ ਉਹ ਕਹਿੰਦਾ ਕਿ ਮੈਂ ਉਹਦੇ ਵਿਆਹ ਤੇ ਜ਼ਰੂਰ ਗਿਆ ਸਾਂ
ਪਰ ਇੱਕ ਸਿਰਫ ਤੇ ਸਿਰਫ ਉਹ ਸਮਾਜਿਕ ਕਾਰ ਵਿਹਾਰ ਸੀ, ਇਸ ਤੋਂ ਇਲਾਵਾ ਮੇਰੀ ਕੋਈ ਵੀ ਉਹਦੇ ਨਾਲ ਜਾਣ ਪਛਾਣ ਨਹੀਂ। ਦੂਜੇ ਪਾਸੇ ਇਸ ਮਸਲੇ ਦੀ ਜਿੱਥੇ ਇੱਕ ਗੰਭੀਰਤਾ ਤੇ ਹੈ ਹੀ ਹੈ, ਦੂਜੇ ਪਾਸੇ ਇੱਕ ਇਹ ਵੀ ਸ਼ੱਕ ਤੇ ਇੱਕ ਇਹ ਵੀ ਸ਼ੰਕਾ ਜਿਹੜਾ ਉਹ ਖੜਾ ਹੁੰਦਾ ਹੈ ਕਿ ਵਰੁਣ ਗਾਂਧੀ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਅੱਗੇ ਕੀਤਾ ਜਾ ਰਿਹਾ ਸੀ। ਐਨ ਮੌਕੇ ਤੇ ਜਦੋਂ ਵਰੁਣ ਗਾਂਧੀ ਇਹ ਮੁੱਖ ਮੰਤਰੀ ਦੇ ਦਾਅਵੇਦਾਰ ਵਜੋਂ ਤਕਰੀਬਨ ਕਈਆਂ ਦੀ ਪਸੰਦ ਬਣ ਚੁੱਕਾ ਸੀ, ਉਸ ਸਮੇਂ ਇਸ ਮਾਮਲੇ ਦਾ ਉਛਲ ਜਾਣਾ ਇਹ ਵੀ ਥੋੜਾ ਜਿਹਾ ਸਵਾਲਾਂ ਦੇ ਘੇਰੇ 'ਚ ਹੈ। ਪਰ ਬਹੁਤੇ ਸਵਾਲਾਂ ਦੇ ਘੇਰੇ 'ਚ ਅੱਜ ਖੁਦ ਵਰੁਣ ਗਾਂਧੀ ਹੈ, ਉਹਨੂੰ ਬਹੁਤ ਸਾਰੀਆਂ ਗੱਲਾਂ ਦੀਆਂ ਜਿਹੜੀਆਂ ਸਫਾਈਆਂ ਦੇਣੀਆਂ ਪੈਣਗੀਆਂ, ਬਹੁਤ ਸਾਰੇ ਸਵਾਲਾਂ ਦੇ ਆਉਣ ਵਾਲੇ ਦਿਨਾਂ 'ਚ ਜਵਾਬ ਦੇਣੇ ਪੈਣਗੇ। ਇਹ ਮਸਲਾ ਗਾਂ ਤੱਕ ਜਾਏਗਾ, ਜਿਵੇਂ ਕਹਿੰਦੇ ਹੁੰਦੇ ਉਰਦੂ 'ਚ, ਬਾਤ ਨਿਕਲੀ ਹੈ ਤਾਂ ਦੂਰ ਤਲਕ ਜਾਏਗੀ। ਠੀਕ ਹੈ ਜੀ, ਜ਼ਰੂਰ ਦੇਖਾਂਗੇ ਵੀ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਇਹ ਗੱਲ ਫੈਲਦੀ ਆ। ਬਟ ਜਿਹੜੀ ਅਗਲੀ ਆਪਣੀ ਖਬਰ ਹੈ ਜੀ ਕਿ ਕੌਮੀ ਸਿਆਸਤ ਵਿੱਚ ਕਾਫੀ ਵੱਡਾ ਧਮਾਕਾ ਹੋਇਆ ਤੇ ਕਾਂਗਰਸ ਦੀ ਇੱਕ ਬਹੁਤ ਵੱਡੀ ਨੇਤਾ ਭਾਜਪਾ ਚਲੀ ਗਈ। ਇਹ ਬੀਬੀ ਰੀਤਾ ਬਹੁਗੁਣਾ ਜੋਸ਼ੀ ਹੈ, ਬਹੁਗੁਣਾ ਜੋਸ਼ੀ। ਇੱਕ ਗੁਣ ਤੇ ਫਿਰ ਅੱਜ ਬੀਬੀ ਨੇ ਵਿਖਾ ਦਿੱਤਾ, ਜਿਹੜਾ ਸਿਆਸਤਦਾਨਾਂ ਦਾ ਵੈਸੇ ਮੀਰੀ ਗੁਣ ਗਿਣਿਆ ਜਾਂਦਾ ਕਿ ਜਿਹੜੇ ਪਾਸਿਓਂ ਕੇਲਾ ਸੂਤ ਆ ਗਿਆ ਉਸੇ ਪਾਸੋਂ ਖਾ ਲਿਆ, ਉਧਰੋਂ ਆ ਗਿਆ ਸੂਤ ਇੱਧਰੋਂ, ਇੱਧਰੋਂ ਆ ਗਿਆ ਸੂਤ ਇੱਧਰੋਂ ਖਾ ਲਿਆ। ਸੋ ਰੀਤਾ ਬਹੁਗੁਣਾ ਜੋਸ਼ੀ ਬਹੁਤ ਵੱਡੀ ਨੇਤਾ ਸੀ, ਕਦਾਵਰ ਨੇਤਾ ਸੀ ਕਾਂਗਰਸ ਦੀ। ਇਹ ਬੀਬੀ 2 ਵਾਰੀ ਯੂਪੀ ਦੀ ਸਟੇਟ ਪ੍ਰੈਜ਼ੀਡੈਂਟ ਵੀ ਰਹੀ ਹੈ ਕਾਂਗਰਸ ਦੀ। ਹਾਲ ਦੀ ਘੜੀ ਉਹ MLA ਆ, ਪਰ ਲੋਚਦੀ ਬਹੁਤਾ ਕੁਛ ਸੀ। ਉਹਦੀ ਨਿਗਾਹ ਸੀਗੀ ਜਿਹੜੀ ਉਹ ਐਤਕੀ ਮੁੱਖ ਮੰਤਰੀ ਦੇ ਦਾਅਵੇਦਾਰ ਦੇ ਕੁਰਸੀ ਤੇ ਸੀਗੀ ਕਿ ਕਿਸੇ ਤਰੀਕੇ ਦੇ ਨਾਲ ਮੈਨੂੰ ਦਾਅਵੇਦਾਰ ਲਾਨਿਆ ਜਾਵੇ। ਇਸ ਕਰਕੇ ਉਹ ਨਾਰਾਜ਼ ਹੋ ਗਈ, ਕਿਉਂਕਿ ਜਿਹੜੀ ਸ਼ੀਲਾ ਦੀਕਸ਼ਿਤ ਹੈ, ਬੀਬੀ ਦਿੱਲੀ ਵਾਲੀ ਚਰਚਿਤ ਬੀਬੀ, ਉਹਨੂੰ ਉੱਥੇ ਚਿਹਰਾ ਬਣਾ ਦਿੱਤਾ ਗਿਆ ਮੁੱਖ ਮੰਤਰੀ ਦੇ ਅਹੁਦੇ ਦਾ। ਸੋ ਇਸ ਗੱਲ ਤੋਂ ਰੀਤਾ ਬਹੁਗੁਣਾ ਜੋਸ਼ੀ ਹੈ ਜਿਹੜੀ ਉਹ ਖਫਾ ਹੋ ਗਈ। ਉਹ ਇਹਨਾਂ ਤੋਂ ਥੋੜਾ ਰੁਸੀ ਚੱਲਦੀ ਪਈ ਸੀ। ਕਿਆਸ ਆਰਾਈਆਂ ਸੀ ਜਿਹੜੀਆਂ ਉਹ ਮੀਡੀਆ ਦੇ ਵਿੱਚ ਕਾਫੀ ਦਿਨਾਂ ਤੋਂ ਲੱਗਦੀਆਂ ਪਈਆਂ ਸਨ। ਜੇ ਬੀਬੀ ਨੂੰ ਕੋਈ ਪੁੱਛਦਾ ਸੀ, ਕਹਿੰਦੇ ਕਿ ਨਹੀਂ, ਮੇਰੀ ਕਾਂਗਰਸ ਪਾਰਟੀ ਮੈਂ ਇਹਨੂੰ ਛੱਡ ਕੇ ਕਿੱਥੇ ਚੱਲੀ ਆ। ਵੈਸੇ ਇਹ ਜਿਹੜੀ ਰੀਤਾ ਬਹੁਗੁਣਾ ਜੋਸ਼ੀ ਹੈ, ਇਹ ਸਾਬਕਾ ਮੁੱਖ ਮੰਤਰੀ, ਇਹਦੀ ਮਾਤਾ ਸ਼੍ਰੀ ਵੀ ਰਹੀ ਹੈ, ਇਹਦਾ ਭਰਾ ਵੀ ਉੱਤਰਾਖੰਡ ਦਾ ਮੁੱਖ ਮੰਤਰੀ ਰਿਹਾ। ਵੈਸੇ ਹੈ ਪਰਿਵਾਰਵਾਦ ਸਿਆਸਤ ਦਾ ਹੀ ਇਹ ਵੀ ਇੱਕ ਹਿੱਸਾ, ਇੱਕ ਟੁਕੜਾ। ਪਰ ਰੀਤਾ ਬਹੁਗੁਣਾ ਜੋਸ਼ੀ ਕਾਂਗਰਸ ਦੇ ਵਿੱਚੋਂ ਇਸ ਤਰ੍ਹਾਂ ਚਲੇ ਜਾਏਗੀ, ਕਾਂਗਰਸ ਲਈ ਇੱਕ ਬਹੁਤ ਵੱਡਾ ਝਟਕਾ, ਕਿਉਂਕਿ ਕੱਲ ਤੱਕ ਕਾਂਗਰਸੀ ਆਗੂ ਸੀ ਜਿਹੜੇ ਉਹ ਇਹਨੂੰ ਮਨਾਉਂਦੇ ਰਹੇ, ਪਰ ਕਿਸੇ ਨੂੰ ਪਤਾ ਨਹੀਂ ਲੱਗਿਆ। ਅੱਜ ਚੁੱਪ ਚਪੀਤੇ ਅਮਿਤ ਸ਼ਾਹ ਦੀ ਅਗਵਾਈ ਦੇ ਵਿੱਚ ਇਹ ਕਮਲ ਦੇ ਫੁੱਲ ਥੱਲੇ ਜਾ ਕੇ ਖੜ ਗਈ ਆ। ਕਾਂਗਰਸ ਦਾ ਜਿਹੜਾ ਪੰਜਾ ਛੁੱਟਿਆ, ਪੰਜਾ ਥੋੜਾ ਜਿਹਾ ਹੈਰਾਨ ਆ ਕਿ ਕੀ ਬਣਿਆ, ਕਿਉਂਕਿ ਰੀਤਾ ਬਹੁਗੁਣਾ ਜੋਸ਼ੀ ਹੈ, ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਕਹਿ ਲਈਏ ਕਿ ਇਹਨਾਂ ਲਈ ਕੰਮ ਕਰ ਸਕਦੀ ਸੀ, ਬਹੁਤ ਉਹਦਾ ਪ੍ਰਭਾਵ ਹੈ। ਤੇ ਉਸ ਦੌਰ ਦੇ ਵਿੱਚ ਜਿੱਥੇ ਕਾਂਗਰਸ ਰਿਵਾਈਵ ਕਰਨ ਦੇ ਸੁਪਨੇ ਦੇਖਦੀ ਪਈ ਹੈ ਕਿ ਉੱਤਰ ਪ੍ਰਦੇਸ਼ ਦੇ ਵਿੱਚੋਂ ਅਸੀਂ ਪੁਨਰ ਸਰਜੀਤੀ ਹਾਸਲ ਕਰ ਲਵਾਂਗੇ, ਉੱਥੇ ਉਸ ਦੌਰ ਦੇ ਵਿੱਚ ਰੀਤਾ ਬਹੁਗੁਣਾ ਜੋਸ਼ੀ ਦਾ ਝਟਕਾ ਜਿਹੜਾ ਇੱਕ ਬਹੁਤ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ। ਝਟਕਾ ਤੇ ਕਾਂਗਰਸ ਲਈ ਠੀਕ ਆ, ਪਰ ਆਮ ਲੋਕਾਂ ਲਈ ਇਹ ਕੋਈ ਝਟਕਾ ਨਹੀਂ ਹੈ, ਕਿਉਂਕਿ ਉਹ ਇਹੋ ਜਿਹੇ ਨਜ਼ਾਰੇ, ਇਹੋ ਜਿਹੇ ਦ੍ਰਿਸ਼ ਬਹੁਤ ਵਾਰ ਪਹਿਲਾਂ ਵੀ ਦੇਖੇ ਜਾ ਚੁੱਕੇ ਆ। ਪਰ ਅੱਜ ਜਦੋਂ ਰੀਤਾ ਬਹੁਗੁਣਾ ਜੋਸ਼ੀ ਉੱਥੇ ਸ਼ਾਮਲ ਹੋਈ, ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਸਾਹਮਣੇ ਸੰਬੋਧਨ ਕਰਦੀ ਪਈ ਸੀ, ਤੇ ਰੀਤਾ ਬਹੁਗੁਣਾ ਜੋਸ਼ੀ ਕਹਿ ਰਹੀ ਸੀ ਕਿ ਮੈਂ ਨਰਿੰਦਰ ਮੋਦੀ ਦੀ ਜਿਹੜੀ ਅਗਵਾਈ ਹੈ, ਮੇਰੀ ਉਹਦੇ 'ਚ ਪੂਰਨ ਆਸਥਾ ਹੈ। ਇਹ ਉਹੀ ਰੀਤਾ ਬਹੁਗੁਣਾ ਜੋਸ਼ੀ ਹੈ ਜਿਹਨੇ 2013 ਦੇ ਵਿੱਚ ਨਰਿੰਦਰ ਮੋਦੀ ਨੂੰ ਸਿਰੇ ਦਾ ਕੱਟੜਵਾਦੀ, ਸਿਰੇ ਦਾ ਫਿਰਕਾ ਪ੍ਰਸਤ, ਸਿਰੇ ਦਾ ਇਹਨੂੰ ਘਮੰਡੀ ਕਿਹਾ ਸੀ। ਅੱਜ ਉਸੇ ਨਰਿੰਦਰ ਮੋਦੀ ਦੀ ਜਿਹੜੀ ਅਗਵਾਈ ਕਬੂਲ ਹੋ ਗਈ। ਇਹ ਵੈਸੇ ਭਾਰਤੀ ਜਨਤਾ ਪਾਰਟੀ ਦਾ ਇਤਿਹਾਸ ਰਿਹਾ ਹੈ ਕਿ ਜਿਹੜੇ ਸੁਖਰਾਮ ਦਾ ਇਹਨਾਂ ਨੇ ਟੈਲੀਕਾਮ ਘੁਟਾਲੇ ਦੇ ਵਿੱਚ ਅਸਤੀਫਾ ਲਿਆ ਸੀ, ਕਾਂਗਰਸ ਦੇ ਵਿੱਚ ਸੀ ਉਹ, ਬਾਅਦ ਦੇ ਵਿੱਚ ਉਸੇ ਨੂੰ ਪਾਰਟੀ 'ਚ ਸ਼ਾਮਲ ਕਰਕੇ ਆਪਦਾ ਵਿਧਾਨਕਾਰ ਬਣਾਤਾ ਸੀ। ਜਿਸ ਅਨਾਜ ਘੁਟਾਲੇ ਦੇ ਵਿੱਚ, ਅਨਾਜ ਬਦਲੇ ਤੇਲ ਘੁਟਾਲੇ ਦੇ ਵਿੱਚ ਨਟਵਰ ਸਿੰਘ ਦਾ ਇਹਨਾਂ ਨੇ ਅਸਤੀਫਾ ਲਿਆ ਸੀ। ਕਾਂਗਰਸ ਦੇ ਬਹੁਤ ਵੱਡੇ ਨੇਤਾ ਸਨ, ਵਿਦੇਸ਼ ਮੰਤਰੀ ਸੀ ਨਟਵਰ ਸਿੰਘ, ਕੈਪਟਨ ਅਮਰਿੰਦਰ ਸਿੰਘ ਦਾ ਭਣੋਈਆ ਵੀ ਲੱਗਦਾ। ਉਸ ਨਟਵਰ ਸਿੰਘ ਤੋਂ ਅਸਤੀਫਾ ਲੈ ਕੇ ਬਾਅਦ ਦੇ ਵਿੱਚ ਉਸੇ ਨਟਵਰ ਸਿੰਘ ਦੇ ਮੁੰਡੇ ਨੂੰ ਇਹਨਾਂ ਨੇ ਭਰਤਪੁਰ ਤੋਂ
ਵਿਧਾਨ ਘਰ ਬਣਾਤਾ ਸੀਗਾ। ਸੋ ਇਹਨਾਂ ਲਈ ਕੋਈ ਨਵੀਂ ਗੱਲ ਨਹੀਂ, ਪਰ ਕਾਂਗਰਸ ਲਈ ਇੱਕ ਝਟਕਾ ਜ਼ਰੂਰ ਆ। ਬਿਲਕੁਲ ਜੀ, ਸਹੀ ਗੱਲ ਕੀਤੀ ਆ। ਤੇ ਗੱਲ ਕਰੀਏ ਜੀ ਜੇ ਆਪਾਂ ਨਵਾਜ਼ ਸ਼ਰੀਫ ਦੀ, ਤਾਂ ਉਹ ਕਾਫੀ ਘਿਰਿਆ ਤੇ ਸੁਪਰੀਮ ਕੋਰਟ ਨੇ ਦਿੱਤਾ ਨੋਟਿਸ ਉਹਦੇ ਬਾਰੇ। जी, शरीफों का हाल जो देखा दुनिया में तो शराफत छोड़ दी हमने। ਨਵਾਜ਼ ਸ਼ਰੀਫ ਨੇ ਵੀ ਸ਼ਰਾਫਤ ਤੇ ਛੱਡੀ ਹੋਈ ਹੈ ਕਈ ਮਸਲਿਆਂ ਦੇ ਵਿੱਚ। ਵੈਸੇ ਨਵਾਜ਼ ਸ਼ਰੀਫ ਹੈ ਜਿਹੜਾ ਹੁਣ ਘੁੰਮਣ ਘੇਰੀਆਂ ਦੇ ਵਿੱਚ ਬਹੁਤ ਡੂੰਘਾ ਘਿਰਦਾ ਜਾ ਰਿਹਾ ਹੈ। ਇੱਕ ਪਾਸੇ ਰਹੀਲ ਸ਼ਰੀਫ ਦੀ ਖੇਡ ਆ। ਰਹੀਲ ਸ਼ਰੀਫ ਨਵੰਬਰ ਮਹੀਨੇ ਦੇ ਵਿੱਚ ਰਿਟਾਇਰ ਹੋਣ ਜਾ ਰਿਹਾ, ਜਿਹੜਾ ਇਹਨਾਂ ਦਾ ਸੈਨਾ ਮੁਖੀ ਆ। ਉਹ ਚਾਹੁੰਦਾ ਆ ਕਿ ਕਿਸੇ ਤਰੀਕੇ ਦੇ ਨਾਲ ਐਕਸਟੈਂਸ਼ਨ ਹੋ ਜਾਵੇ, ਮੇਰੀ ਇਹ ਜਿਹੜੀ ਕੁਰਸੀ ਆ ਥੋੜ੍ਹੀ ਜਿਹੀ ਹੋਰ ਰਫਤਾਰ ਤੇ ਥੋੜ੍ਹੀ ਜਿਹੀ ਹੋਰ ਦੂਰੀ ਹੈ ਜਿਹੜੀ ਉਹਦੀ ਵੱਧ ਜਾਵੇ। ਇਸ ਕਰਕੇ ਰਹੀਲ ਸ਼ਰੀਫ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਉਹ ਕਹਿ ਲਈਏ ਗੁੰਦਾ ਪਿਆ। ਨਾਲ ISI ਵੀ, ਫੌਜ ਵੀ, ਉਹ ਵੀ ਕਿਤੇ ਨਾ ਕਿਤੇ ਨਵਾਜ਼ ਸ਼ਰੀਫ ਦੇ ਨਾਲ ਨਿਰਾਸ਼ ਚੱਲਦੀ ਹੈ। ਇਸ ਕਰਕੇ ਨਵਾਜ਼ ਸ਼ਰੀਫ ਦੀਆਂ ਮੁਸ਼ਕਿਲਾਂ 'ਚ ਵਾਧਾ ਹੁੰਦਾ ਜਾਂਦਾ ਹੈ। ਤੇ ਉਹਨਾਂ ਮੁਸ਼ਕਿਲਾਂ ਦੇ ਵਿੱਚੋਂ ਇੱਕ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਸੁਪਰੀਮ ਕੋਰਟ ਨੇ ਅੱਜ ਇਹਨੂੰ ਨੋਟਿਸ ਕਰ ਦਿੱਤਾ ਹੈ। ਪਨਾਮਾ ਪੇਪਰ ਲੀਕ ਮਾਮਲਾ ਜਿਹੜਾ ਕੁਛ ਦਿਨ ਪਹਿਲਾਂ ਸਾਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ, ਉਸ ਮਸਲੇ ਤੇ ਇਹਨੂੰ ਅੱਜ ਸਮਨ ਕਰ ਦਿੱਤਾ ਗਿਆ, ਨੋਟਿਸ ਕਰ ਦਿੱਤਾ ਗਿਆ। ਹੁਣ ਸੁਪਰੀਮ ਕੋਰਟ, ਕਿਉਂਕਿ ਉੱਥੇ ਤੁਹਾਨੂੰ ਪਤਾ ਕਿ ਕਈ ਤਰ੍ਹਾਂ ਦੀਆਂ ਸਰਕਾਰਾਂ ਚੱਲਦੀਆਂ ਪਾਕਿਸਤਾਨ ਦੇ ਵਿੱਚ। ISI ਦੀ ਆਪਦੀ ਹੈ, ਫੌਜ ਦੀ ਆਪਦੀ ਹੈ, ਤੇ ਕਈ ਵਾਰ ਇਹ ਕਾਲੇ ਕੋਟਾਂ ਵਾਲੇ ਆ, ਇਹ ਆਪਦੀ ਸਰਕਾਰ ਵੀ ਚਲਾ ਲੈਂਦੇ ਆ। ਸੋ ਇਹਨਾਂ ਦੇ ਵਿੱਚ ਫਸਿਆ ਨਵਾਜ਼ ਸ਼ਰੀਫ ਹੁਣ ਕਿਸ ਤਰ੍ਹਾਂ ਆਪਣੇ ਆਪ ਨੂੰ ਉਭਾਰ ਸਕੇਗਾ, ਵੇਖਣਾ ਦਿਲਚਸਪ ਹੋਏਗਾ। ਪਰ ਦੂਜੇ ਪਾਸੇ ਜੇ ਅਸੀਂ ਤਾਰੋਂ ਆਰ ਦੀ ਗੱਲ ਕਰੀਏ, ਇਹ ਤੇ ਤਾਰੋਂ ਪਾਰ ਦੀ ਗੱਲ ਸੀ। ਸਾਡੇ ਵੀ ਇੱਥੇ ਇੱਕ ਬਹੁਤ ਵੱਡਾ ਅਭਿਨੇਤਾ ਜਿਹਨੂੰ ਸਦੀ ਦਾ ਮਹਾਨਾਇਕ ਵੀ ਕਿਹਾ ਜਾਂਦਾ ਹੈ, ਅਮਿਤਾਭ ਬੱਚਨ, ਵੀ ਨਵਾਜ਼ ਸ਼ਰੀਫ ਦੇ ਨਾਲ ਹੀ ਪਨਾਮਾ ਪੇਪਰ ਲੀਕ ਮਾਮਲੇ 'ਚ ਫਸਿਆ ਸੀ। ਇਸ ਅਭਿਨੇਤਾ ਜਿਹਨੂੰ ਮਹਾਨਾਇਕ ਕਿਹਾ ਜਾਂਦਾ ਸਦੀ ਦਾ, ਇਹਦੇ ਨਾਲ ਇਹਦੀ ਨੂੰਹ ਦਾ ਵੀ ਨਾਂ ਆਇਆ ਸੀ, ਐਸ਼ਵਰਿਆ ਰਾਏ ਦਾ। ਸੋ ਇਹ ਬਹੁਤ ਵੱਡਾ ਤੇ ਬਹੁਤ ਚਰਚਿਤ ਮਾਮਲਾ ਸੀ। ਪਰ ਸਾਡੇ ਇੱਥੇ ਇਸ ਮਾਮਲੇ ਤੇ ਨਾ ਤੇ ਕਿਸੇ ਨੇ ਆ ਕੇ ਕੋਈ ਸਫਾਈ ਦਿੱਤੀ, ਨਾ ਹੀ ਇਸ ਮਸਲੇ ਤੇ ਕੋਈ ਇਨਵੈਸਟੀਗੇਸ਼ਨ ਹੋਈ, ਨਾ ਹੀ ਇਹ ਮਸਲਾ ਜਿਹੜਾ ਨਿਆਂ ਵਿਵਸਥਾ ਦੀ ਪ੍ਰਕਿਰਿਆ ਦਾ ਹਿੱਸਾ ਬਣਿਆ। ਬਸ 2 ਕੁ ਦਿਨ ਮੀਡੀਆ ਤੇ ਖਬਰਾਂ ਚੱਲੀਆਂ, ਬਾਅਦ ਦੇ ਵਿੱਚ ਉਸੇ ਅਮਿਤਾਭ ਬੱਚਨ ਦੀਆਂ ਮਸ਼ਹੂਰੀਆਂ ਚੱਲਣ ਲੱਗ ਪਈਆਂ। ਸ਼ਾਇਦ ਇਸ ਕਰਕੇ ਕਿਉਂਕਿ ਉਹ ਗਾਏ ਬਗਾਏ ਕਹਿ ਦਿੰਦਾ ਹੈ ਕਿ ਆਓ ਕੁਛ ਦਿਨ ਤੋਂ ਗੁਜ਼ਾਰੋ ਗੁਜਰਾਤ ਮੇਂ, ਇਸੇ ਦਾ ਪ੍ਰਭਾਵ ਸੀ। ਪਰ ਅਸੀਂ ਕਹਿ ਦਿੰਦੇ ਕਿ ਪਾਕਿਸਤਾਨ ਬਹੁਤ ਮਸਲਿਆਂ ਤੇ ਪਛੜਿਆ, ਪਰ ਮੈਨੂੰ ਲੱਗਦਾ ਕਿ ਪਨਾਮਾ ਪੇਪਰ ਲੀਕ ਮਾਮਲੇ ਤੇ ਜਿਵੇਂ ਸੁਪਰੀਮ ਕੋਰਟ ਨੇ ਕੰਮ ਕੀਤਾ ਹੈ, ਇਸ ਤੋਂ ਤਾਂ ਐਂ ਲੱਗਦਾ ਕਿ ਸਾਨੂੰ ਵੀ ਉਹਨਾਂ ਤੋਂ ਉਦਾਹਰਨ ਲੈਣੀ ਚਾਹੀਦੀ ਹੈ। ਘੱਟੋ ਘੱਟ ਇਹ ਮਹਾਨਾਇਕ ਹੈ ਜਿਹੜੇ ਕੰਮ ਖਲਨਾਇਕ ਵਾਲੇ ਕਰਦੇ ਆ, ਇਹਨਾਂ ਨੂੰ ਪੁੱਛਣਾ ਦੱਸਣਾ ਤੇ ਚਾਹੀਦਾ ਹੈ। ਬਿਲਕੁਲ ਜੀ, ਬਿਲਕੁਲ। ਤੇ ਜੇ ਗੱਲ ਕਰੀਏ ਜੇ ਆਪਾਂ ਸੁਖਬੀਰ ਬਾਦਲ ਬਾਰੇ, ਤਾਂ ਸੁਖਬੀਰ ਬਾਦਲ ਤੇ ਮਜੀਠੀਆ ਨੇ ਕੈਪਟਨ ਨੂੰ ਕਰਜ਼ੇ ਦੇ ਮਾਮਲੇ 'ਚ ਘੇਰ ਲਿਆ ਹੈਗਾ। ਇਸ ਦੇ ਬਾਰੇ ਕੀ ਕੁਝ ਜਾਣਕਾਰੀ ਹੈਗੀ ਆ? ਕੈਪਟਨ ਅਮਰਿੰਦਰ ਸਿੰਘ ਅੱਜ ਸਾਰੀ ਵਾਹ ਲਾ ਰਿਹਾ। ਜੋ ਉਹਦੀ ਊਰਜਾ ਹੈ, ਜੋ ਉਹਦੀ ਸੋਚਣ ਸਮਰੱਥਾ ਹੈ, ਉਸ ਨੂੰ ਸਾਰੀ ਨੂੰ ਉਹਨੇ ਝੋਕਿਆ ਹੋਇਆ ਕਿ ਕਿਸੇ ਤਰੀਕੇ ਦੇ ਨਾਲ ਇਹ 2017 ਦੀ ਚੋਣ ਜਿੱਤ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਜਾਵੇ। ਇਤਿਹਾਸ ਇਸ ਲਈ ਹੈ ਕਿਉਂਕਿ ਉਹ ਪਹਿਲਾਂ ਹੀ ਅਗਾਊਂ ਐਲਾਨ ਕਰ ਚੁੱਕਾ ਕਿ ਇਹ ਉਹਦੀ ਆਖਰੀ ਚੋਣ ਆ। ਸੋ ਕੈਪਟਨ ਅਮਰਿੰਦਰ ਸਿੰਘ ਸਾਰੀਆਂ ਤਿਕੜਮਾਂ ਲਾ ਰਿਹਾ ਹੈ। ਉਸੇ ਤਿਕੜਮ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦਾ ਵੀ ਬਹੁਤ ਵੱਡਾ ਹੱਥ ਆ, ਜਿਹੜਾ ਕਿ ਕਾਫੀ ਮਹਿੰਗੀ ਫੀਸ ਤੇ ਇੱਥੇ ਲਿਆਂਦਾ ਹੋਇਆ। ਉਹਨੇ ਵੀ ਇੱਕ ਇਹਨੂੰ ਘਾਟ ਕੇ ਦਿੱਤੀ ਕਿ ਵੇਲਾ ਜਿਹੜਾ ਮੰਡੀਆਂ 'ਚ ਕਿਸਾਨਾਂ ਦੇ ਰੁਲਣ ਦਾ ਹੈ, ਵੇਲਾ ਅੱਜ ਕਿਸਾਨਾਂ ਦੀ ਕਹਿ ਲਈਏ ਕਿ ਸਰਕਾਰ ਤੋਂ ਨਿਰਾਸ਼ਤਾ ਦਾ, ਤੇ ਕਿਉਂ ਨਾ ਇੱਕ ਬੱਸ ਯਾਤਰਾ ਕਰ ਲਈ ਜਾਵੇ। ਤਾਂ ਫਿਰ ਇਹਨਾਂ ਨੇ ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ, ਇਹ ਨਾਅਰਾ ਲਾ ਕੇ, ਇਹ ਨਾਂ ਰੱਖ ਕੇ ਬੱਸ ਯਾਤਰਾ ਸ਼ੁਰੂ ਕਰ ਦਿੱਤੀ। ਉਹਦਾ ਨੰਬਰ ਪਲੇਟ ਵੀ ਹੈ ਨਹੀਂ, ਉਹਦਾ ਨੰਬਰ ਨਾ ਅੱਗੇ ਹੈ ਨਾ ਪਿੱਛੇ ਹੈ। ਤੇ ਜਿਹੜੇ ਇੱਥੋਂ ਦੇ ਸਾਡੇ ਟਰਾਂਸਪੋਰਟ ਮੰਤਰੀ ਜੀਤ ਸਿੰਘ ਘੁਆੜ, ਉਹਨੂੰ ਕਿਸੇ ਪੱਤਰਕਾਰ ਨੇ ਕਿਹਾ ਕਿ ਘੁਆੜ ਸਾਹਿਬ, ਨੰਬਰ ਨਾ ਅੱਗੇ ਬੱਸ ਦਾ, ਨਾ ਨੰਬਰ ਪਿੱਛੇ ਆ, ਤੇ ਤੁਸੀਂ ਬੱਸ ਨੂੰ ਰੋਕਦੇ ਕਿਉਂ ਨਹੀਂ? ਉਹ ਕਹਿੰਦੇ ਕਿ ਅਸੀਂ ਕਿਉਂ ਰੋਕਣਾ, ਤੇ ਸਾਡਾ ਫਾਇਦਾ ਕਰਨ ਡਈ ਆ। ਇਹ ਤਾਂ ਕਹਿੰਦੇ ਕਿ ਅਸੀਂ ਬੱਸ ਇੱਕ ਹੋਰ ਇਹੋ ਜਿਹੀ ਦੇਣ ਨੂੰ ਤਿਆਰ ਹਾਂ, ਕਿਉਂਕਿ ਜਿੱਥੇ ਵੀ ਇਹਨਾਂ ਦੀ ਬੱਸ ਜਾਂਦੀ ਹੈ ਉੱਥੇ ਕਾਂਗਰਸ ਛਿੱਤਰੋ ਛਿੱਤਰੀ ਹੋ ਜਾਂਦੇ ਆ। ਇਸ ਕਰਕੇ ਅਸੀਂ ਤੇ ਇੱਕ ਬੱਸ ਹੋਰ ਦੇਣ ਨੂੰ ਫਿਰਦੇ, ਤੁਸੀਂ ਰੋਕਣ ਦੀ ਟਕਾਉਣ ਦੀ ਗੱਲ ਕਰਦੇ ਹੋ। ਦੂਜੇ ਪਾਸੇ
ਇਸੇ ਲਹਿਰ ਨੂੰ, ਇਸੇ ਯਾਤਰਾ ਨੂੰ ਲੈ ਕੇ ਅੱਜ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਜਿਹੜੇ ਦੋਵੇਂ ਸਾਲਿਆ ਭਣਵਈਆ ਨੇ ਆਪਸ ਦੇ ਵਿੱਚ, ਉਹਨਾਂ ਇਕੱਠਿਆਂ ਨੇ ਅੱਜ ਇਹਨਾਂ ਤੇ ਸ਼ਬਦੀ ਹੱਲਾ ਬੋਲਿਆ। ਉਹਨਾਂ ਆਖਿਆ, ਮਜੀਠੀਆ ਨੇ ਤੇ ਖਾਸ ਤੌਰ ਤੇ ਕਿਹਾ ਕਿ ਇਹਦੇ ਤੋਂ ਪਹਿਲਾਂ ਹਲਫਨਾਮਾ ਲਿਆ ਜਾਵੇ, ਸਟਾਂਪ ਭਰਾਇਆ ਜਾਵੇ ਕੈਪਟਨ ਅਮਰਿੰਦਰ ਸਿੰਘ ਤੋਂ ਕਿ ਜੇਕਰ ਇਹ ਕਰਜ਼ਾ ਤੇ ਜਿਹੜਾ ਕੁਰਕੀ ਵਾਲਾ ਇਹਨਾਂ ਨੇ ਨਾਅਰਾ ਦਿੱਤਾ ਕਿ ਜੇਕਰ ਕਰਜ਼ਾ ਮਾਫ ਨਾ ਹੋਇਆ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਆਪਣੀ ਜਾਇਦਾਦ ਹੈ ਜਿਹੜੀ ਕੁਰਕ ਕਰਾਏਗਾ। ਇਸੇ ਤਰ੍ਹਾਂ ਹੀ ਸੁਖਬੀਰ ਸਿੰਘ ਬਾਦਲ ਨੇ ਆਖਿਆ, ਉਹਨੇ ਆਖਿਆ ਜੇ ਕਰਜ਼ਾ ਮਾਫ ਨਾ ਕਰੇ ਤੇ ਫਿਰ ਇਹਦਾ ਮਹਿਲ ਹੈ ਜਿਹੜਾ ਉਹ ਕੁਰਕ ਕਰ ਲਿਆ ਜਾਵੇ। ਸੋ ਇਹ ਅੱਜ ਦੋਨਾਂ ਨੇ ਰਲ ਮਿਲ ਕੇ ਸ਼ਬਦੀ ਹੱਲਾ ਬੋਲਿਆ। ਵੈਸੇ ਦੱਸਦੇ ਇੱਕ ਕਾਂਗਰਸੀ ਨੇਤਾ ਵੀ ਕਿਸੇ ਅੱਕੇ ਹੋਏ ਜੱਟ ਜ਼ਿਮੀਂਦਾਰ ਕੋਲੇ ਗਿਆ, ਕਹਿੰਦਾ ਜੀ ਆ ਭਰੋ ਫਾਰਮ, ਜੇ ਸਾਡੀ ਸਰਕਾਰ ਆ ਗਈ ਤੇ ਅਸੀਂ ਤੁਹਾਡਾ ਕਰਜ਼ਾ ਜਿਹੜਾ ਮਾਫ ਕਰ ਦਿਆਂਗੇ। ਉਹ ਕਹਿੰਦੇ ਕਿ ਉਹ ਪਹਿਲੇ ਆਪਦੇ ਗੀਜ਼ੇ 'ਚ ਪਾਈ ਫਿਰਦਾ ਸੀਗਾ ਖਾਲੀ ਕਾਗਜ਼। ਉਹ ਕਹਿੰਦਾ ਕਿ ਮੈਂ ਇਹਦੇ ਤੇ ਸਾਈਨ ਕਰ ਦਿੰਦਾ, ਤੂੰ ਇਹਦੇ ਤੇ ਸਾਈਨ ਕਰ ਦੇ, ਇਹਦੇ ਤੇ ਇਹ ਲਿਖਿਆ ਕਿ ਜੇਕਰ ਤੁਸੀਂ ਕਰਜ਼ਾ ਮਾਫ ਨਾ ਕੀਤਾ ਤੇ ਜਿੰਨੀ ਤੇਰੀ ਜ਼ਮੀਨ ਆ ਉਹ ਮੇਰੇ ਵੱਟੇ ਫਿਰ ਬੈਂਕ ਦੇ ਕੋਲ ਰੱਖ ਦਿਆਂਗੇ। ਉਹ ਦੱਸ ਦਿਓ ਕਿ ਖਾਲੀ ਹੱਥੋਂ ਤੋਂ ਕਾਂਗਰਸੀ ਖਿਸਕ ਗਿਆ। ਸੋ ਕਰਜ਼ੇ ਤੇ ਜਿਹੜੀ ਹੈ ਸਿਆਸਤ ਬੜੀ ਚੱਲੀ ਜਾਂਦੀ ਹੈ। ਪਰ ਜਿੱਥੋਂ ਤੱਕ ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਜੇ ਕਰਜ਼ਾ ਇਹਨਾਂ ਨੇ ਮਾਫ ਨਾ ਕੀਤਾ ਤੇ ਫਿਰ ਇਹਨਾਂ ਦਾ ਮਹਿਲ ਕੁਰਕ ਕਰ ਦਿਆਂਗੇ, ਜਿਵੇਂ ਮਜੀਠੀਆ ਸਾਹਿਬ ਕਹਿੰਦੇ ਆ ਕਿ ਜੇ ਨਾ ਕੀਤਾ ਤੇ ਫਿਰ ਐਂ ਕਰਾਂਗੇ। ਜੇ ਇਸ ਤਰ੍ਹਾਂ ਹੋਣ ਲੱਗਦਾ ਜਿਵੇਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਲੈਪਟਾਪ ਦੇਣ ਦੇ ਪਤਾ ਨਹੀਂ ਕਿਹੜੇ ਕਿਹੜੇ ਵਾਅਦੇ ਕੀਤੇ ਸੀ, ਜੇ ਇਸ ਤਰ੍ਹਾਂ ਕੁਰਕੀਆਂ ਹੋਣ ਲੱਗ ਪੈਂਦੀਆਂ ਤੇ ਫਿਰ ਇਹਨਾਂ ਦੇ ਕੋਲ ਤੇ ਕੱਖ ਵੀ ਨਹੀਂ ਸੀ ਬਚਣਾ। ਜੀ ਮਿੰਟੂ ਜੀ, ਅਗਲੀ ਗੱਲ ਕਰੀਏ ਤਾਂ ਸੂਬੇ ਦੇ ਡੀਜੀਪੀ ਨੇ ਸੂਬੇ ਦੇ ਉਪ ਮੁੱਖ ਮੰਤਰੀ ਦੇ ਦਾਅਵੇ ਨੂੰ ਝੂਠੀਆਂ ਪਾਇਆ। ਸੁਰੇਸ਼ ਅਰੋੜਾ ਨੇ ਜਦੋਂ ਅਹੁਦਾ ਸੰਭਾਲਿਆ ਸੀ, ਅਹੁਦਾ ਸੰਭਾਲਣ ਸਾਰੀ ਉਹਨੇ ਇੱਕ ਬਹੁਤ ਵੱਡਾ ਸੱਚ ਬੋਲਿਆ ਸੀ ਦੂਜੇ ਦਿਨ ਹੀ। ਉਹਨੇ ਆਖਿਆ ਸੀ ਪੰਜਾਬ ਪੁਲਿਸ ਦਾ ਸਿਆਸੀਕਰਨ ਹੋ ਚੁੱਕਾ ਹੈ, ਇਹਦੇ ਤੇ ਸਿਆਸਤ ਦਾ ਗਲਬਾ ਹੈ। ਸੋ ਇੱਕ ਬਹੁਤ ਵੱਡਾ ਸੱਚ ਸੀ ਜਿਹੜਾ ਉਹਨੇ ਬੋਲਿਆ ਸੀ। ਤੇ ਮੇਰੇ ਖਿਆਲ ਦੇ ਨਾਲ ਦੂਜਾ ਵੱਡਾ ਸੱਚ ਇਹ ਹੈ ਜੋ ਅੱਜ ਉਹਨੇ ਬੋਲਿਆ, ਕਿਉਂਕਿ ਸੁਖਬੀਰ ਸਿੰਘ ਬਾਦਲ ਨਿਰੰਤਰ ਇਹ ਦਾਅਵਾ ਠੋਕਦੇ ਪਏ ਆ ਕਿ ਨਸ਼ਾ ਇੱਥੇ ਠੀਕ ਆ ਕਿ ਲੋਕਲ ਸਮੱਸਿਆ ਤੇ ਹੈ, ਮਾੜੀ ਮੋਟੀ ਸਮੱਸਿਆ ਤੇ ਹੈ, ਪਰ ਜੋ ਹਊਆ ਖੜਾ ਕੀਤਾ ਜਾਂਦਾ ਨਸ਼ੇ ਦੇ ਨਾਂ ਤੇ, ਪੰਜਾਬ ਨੂੰ ਜੋ ਬਦਨਾਮ ਕੀਤਾ ਜਾਂਦਾ, ਇਹ ਗੱਲ ਝੂਠੀ ਹੈ। ਪਰ ਅੱਜ ਸੂਬੇ ਦਾ ਡੀਜੀਪੀ ਸੁਰੇਸ਼ ਅਰੋੜਾ ਹੀ ਉਸ ਦਾਅਵੇ ਦੀਆਂ ਧੱਜੀਆਂ ਉਡਾਉਂਦਾ ਨਜ਼ਰ ਆਇਆ। ਉਹਨੇ ਕਿਹਾ ਕਿ ਨਸ਼ਾ ਇੱਥੇ ਚਿੰਤਾ ਦਾ ਵਿਸ਼ਾ ਹੈ। ਨਸ਼ਾ ਹੀ ਨਹੀਂ, ਉਹਨੇ ਇਸ ਤੋਂ ਅੱਗੇ ਵੀ ਜਾ ਕੇ ਇਹ ਗੱਲ ਆਖੀ। ਉਹਨੇ ਆਖਿਆ ਕਿ ਗੈਂਗਵਾਰ ਹੈ ਜਿਹੜੀਆਂ ਆਮ ਤੌਰ ਤੇ ਗੈਂਗਵਾਰਾਂ ਹੁੰਦੀਆਂ ਨੇ, ਇਹ ਗੈਂਗ ਕਲਚਰ ਹੈ ਜਿਹੜਾ, ਇਹ ਵੀ ਇੱਕ ਖਤਰਨਾਕ ਪੱਖ ਹੈ ਸਾਡੇ ਸਮਾਜ ਦਾ। ਸੋ ਉਹਨੇ ਉੱਥੇ ਵੀ ਚਿੰਤਾਜਨਕ ਗੱਲ ਕੀਤੀ ਹੈ। ਤੀਜੀ ਗੱਲ ਉਹਨੇ ਇਸ ਤੋਂ ਵੀ ਅੱਗੇ ਜਾ ਕੇ ਕੀਤੀ ਹੈ। ਉਹਨੇ ਆਖਿਆ ਕਿ ਜਿਹੜੀਆਂ ਇਹ ਗੈਂਗਵਾਰਾਂ ਹੋ ਰਹੀਆਂ ਨੇ, ਜਿਹੜੇ ਲੜਾਈ ਝਗੜੇ ਫਸਾਦ ਹੋ ਰਹੇ ਆ, ਜੋ ਨਸ਼ੇ ਵਿਕ ਰਹੇ ਆ, ਇਹਨਾਂ ਦਾ ਜਿਹੜਾ ਨੈਟਵਰਕ ਆ, ਇਹਨਾਂ ਦਾ ਜਿਹੜਾ ਸੂਤਰਧਾਰ ਲੋਕ ਆ, ਇਹਨਾਂ ਦੇ ਜਿਹੜੇ ਸਰਗਨੇ ਆ, ਉਹ ਜੇਲ੍ਹਾਂ 'ਚੋਂ ਬਹਿ ਕੇ ਇਹਨਾਂ ਚੀਜ਼ਾਂ ਨੂੰ ਚਲਾ ਰਹੇ ਆ। ਤਾਂ ਮੇਰੇ ਖਿਆਲ ਦੇ ਨਾਲ ਉਹ ਬਹੁਤ ਵੱਡੇ ਸੱਚ ਬੋਲ ਗਿਆ। ਹੁਣ ਦੇਖੋ ਜੇਲ੍ਹਾਂ ਵੀ ਤੇ ਇਹਨਾਂ ਦੇ ਪ੍ਰਸ਼ਾਸਨ ਦਾ ਹਿੱਸਾ ਆ। ਜੇ ਜੇਲ੍ਹ ਦੇ ਵਿੱਚ ਬਹਿ ਕੇ ਕੋਈ ਨੈਟਵਰਕ ਆਪਰੇਟ ਕਰਦਾ ਤੇ ਉਹਦਾ ਸਿੱਧਾ ਕਹਿ ਲਈਏ ਕਿ ਗ੍ਰਹਿ ਮੰਤਰਾਲਾ, ਜਿਹੜਾ ਕੋਈ ਵੀ ਸੂਬੇ ਦਾ ਗ੍ਰਹਿ ਮੰਤਰਾਲਾ ਹੁੰਦਾ, ਉਹ ਸਿੱਧੇ ਤੌਰ ਤੇ ਉਹਨੂੰ ਨਾਕਾਮ ਠਹਿਰਾਇਆ ਜਾ ਸਕਦਾ। ਤੇ ਗ੍ਰਹਿ ਮੰਤਰਾਲਾ ਕਿਹਦੇ ਕੋਲ ਆ? ਉਹਦਾ ਮੁਖੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ। ਤਾਂ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਸੁਰੇਸ਼ ਅਰੋੜਾ ਨੇ ਅੱਜ ਸੂਈ ਹੈ ਜਿਹੜੀ ਉਹ ਦੂਜੇ ਪਾਸੇ ਧਰੀ ਹੈ। ਇਹ ਹੁਣ ਸੁਖਬੀਰ ਸਿੰਘ ਬਾਦਲ ਫੈਸਲਾ ਕਰ ਲੈਣ ਕਿ ਉਹਨਾਂ ਦੇ ਦਾਅਵੇ 'ਚ ਸੱਚ ਆ ਜਾਂ ਫਿਰ ਸੁਰੇਸ਼ ਅਰੋੜਾ ਸੱਚ ਬੋਲਦਾ ਹੈ। ਪਰ ਜਾਪਦਾ ਇਉਂ ਹੈ ਕਿ ਸੁਰੇਸ਼ ਅਰੋੜਾ ਸੱਚ ਬੋਲਦਾ ਹੈ, ਕਿਉਂਕਿ ਸੁਰੇਸ਼ ਅਰੋੜਾ ਜਿਹੜਾ ਅੱਜ ਕੱਲ੍ਹ ਬੋਲੀ ਬੋਲ ਰਿਹਾ ਉਹ ਪੁਲਿਸ ਦੀ ਬੋਲੀ ਬੋਲਦਾ ਹੈ। ਤੇ ਪੁਲਿਸ ਦਾ ਜਿਹੜਾ ਮਹਿਕਮਾ ਹੈ ਉਹ ਸੱਚ ਹਕੀਕਤ ਇਹ ਹੈ ਕਿ ਇਸ ਸਮੇਂ ਉਸ ਹਾਲਤ ਦੇ ਵਿੱਚ ਆ ਜਿਵੇਂ ਕੋਈ ਬਲਦ ਹੁੰਦਾ ਹੈ ਤੇ ਉਹ ਗੱਡ ਭਰੀ ਹੁੰਦੀ ਹੈ ਲੱਕੜਾਂ ਦੀ, ਉਹਦੇ ਧੌਣ ਤੇ ਪੰਜਾਲੀ ਰੱਖ ਦਿੱਤੀ ਜਾਂਦੀ ਹੈ ਤੇ ਫਿਰ ਜਿਵੇਂ ਪਿੰਡ ਕੋਲ ਆ ਜਾਂਦਾ, ਜਿਵੇਂ ਜਿਵੇਂ ਪਿੰਡ ਕੋਲ ਆਉਂਦਾ ਫਿਰ ਉਵੇਂ ਧੌਣ ਛਿਟਕਦੇ ਆਉਂਦਾ ਹੈ। ਤਾਂ ਉਹੀ ਹਾਲ ਆ ਕਿ ਇਸ ਸਮੇਂ ਜਿਹੜੀ ਪੰਜਾਬ ਪੁਲਿਸ ਆ ਉਹ ਆਪਣੀ ਧੌਣ ਛਿਟਕ ਰਹੀ ਹੈ, ਧੌਣ ਆਪਣੀ ਉਹ ਜਿਹੜੀ ਹਿਲਾ ਰਹੀ ਹੈ, ਧੌਣ ਮਾਰ ਰਹੀ ਹੈ, ਕਿਉਂਕਿ ਇਸ ਪੰਜਾਲੀ ਦਾ ਭਾਰ ਉਹਨਾਂ ਨੇ ਬਹੁਤ ਲੰਮੇ ਸਮੇਂ ਤੋਂ ਢੋਇਆ। ਸੋ ਅੱਜ ਉਸ ਪੰਜਾਬ ਪੁਲਿਸ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਵਰਦੀ ਦੇ ਹੇਠ ਸੀਨੇ ਦੇ ਵਿੱਚ ਉਹ ਦਰਦ ਸੀ, ਇੱਕ ਪੀੜ ਸੀ, ਉਹ ਕਿਤੇ ਨਾ ਕਿਤੇ ਬੋਲਾਂ 'ਚ ਝਲਕੀ ਹੈ। ਔਰ ਇਹ ਕੱਲਾ ਸੁਰੇਸ਼ ਅਰੋੜਾ ਹੀ ਨਹੀਂ ਮਹਿਸੂਸ ਕਰਦਾ, ਪੰਜਾਬ ਪੁਲਿਸ ਦਾ ਬਹੁਤ ਵੱਡਾ ਇੱਕ ਤਬਕਾ ਇਸੇ ਤਰ੍ਹਾਂ ਦੀ ਪੀੜ ਮਹਿਸੂਸ ਵੀ ਕਰਦਾ ਹੈ।
ਜੀ ਮਿੰਟੂ ਜੀ, ਤੇ ਪ੍ਰਤਾਪ ਬਾਜਵੇ ਦਾ ਇੱਕ ਸੱਦਾ ਆ ਕਿ ਅਕਾਲੀਆਂ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਸਿੱਧੂ ਤੇ ਕੈਪਟਨ ਅੱਗੇ ਆਉਣ। ਪ੍ਰਤਾਪ ਸਿੰਘ ਬਾਜਵਾ ਦਾ ਇਹ ਪ੍ਰਤਾਪ ਆ ਕਿ ਗੱਲ ਵਜਨਦਾਰ ਕਰਦਾ। ਪ੍ਰਤਾਪ ਸਿੰਘ ਗੱਲ ਜਦੋਂ ਵੀ ਠੋਕ ਕੇ ਕਰਦਾ, ਗੱਲ ਜਦੋਂ ਵੀ ਕਰਦਾ ਹੈ। ਗੱਲ ਇਹ ਨਹੀਂ ਹੈ ਜਿਵੇਂ ਸਾਡੇ ਇੱਥੋਂ ਦੇ ਬਹੁਤੇ ਲੀਡਰ ਆ ਵਾਹੀਆਤ ਗੱਲਾਂ ਕਰਦੇ। ਇੱਥੇ ਇੱਕ ਅਕਾਲੀ ਦਲ ਦਾ ਲੀਡਰ ਆ, ਆਪਣੇ ਆਪ ਦੇ ਵਿੱਚ ਬਹੁਤ ਵੱਡਾ ਲੀਡਰ ਖਵਾਉਂਦਾ। ਉਹ ਜਦੋਂ ਡਿਬੇਟ ਦੇ ਵਿੱਚ ਜਾਂਦਾ ਹੈ ਤੇ ਉਹਨੂੰ ਵੇਖਦਿਆਂ ਸਾਰੇ ਅੱਧੇ ਲੋਕ ਚੈਨਲ ਬਦਲ ਲੈਂਦੇ ਆ ਕਿ ਇਹਨੇ ਕੰਮ ਦੀ ਗੱਲ ਕੋਈ ਨਹੀਂ ਕਰਨੀ, 2-3 ਗਾਲਾਂ ਜਵਾਕਾਂ ਨੂੰ ਜ਼ਰੂਰ ਸਿਖਾ ਜਾਏਗਾ ਨਵੀਆਂ। ਇਸ ਕਰਕੇ ਕਈਆਂ ਦਾ ਜਿਹੜਾ ਰੁਤਬਾ ਇਹੋ ਜਿਹਾ ਬਣਿਆ ਹੁੰਦਾ। ਪਰ ਪ੍ਰਤਾਪ ਸਿੰਘ ਬਾਜਵਾ ਦਾ ਜਿਹੜਾ ਰੁਤਬਾ ਹੈ ਇਸ ਪੱਖੋਂ ਬਹੁਤ ਸ਼ਲਾਘਾਯੋਗ ਆ, ਕਿਉਂਕਿ ਉਹ ਗੱਲ ਵਜਨਦਾਰ ਕਰਦਾ। ਹਮੇਸ਼ਾ ਉਹਦੀ ਗੱਲ ਦੇ ਵਿੱਚ ਦਲੀਲ ਹੁੰਦੀ ਹੈ, ਗੱਲ ਦੇ ਵਿੱਚ ਤਰਕ ਹੁੰਦਾ, ਗੱਲ ਦੇ ਵਿੱਚ ਕੋਈ ਨਾ ਕੋਈ ਪ੍ਰਸੰਗ ਹੁੰਦਾ। ਇਹ ਜਿਹੜੀ ਗੱਲ ਕਰਦਾ ਪਿਆ ਹੈ ਪ੍ਰਤਾਪ ਸਿੰਘ ਬਾਜਵਾ, ਵੈਸੇ ਉਹ ਆਪਣੀ ਪਾਰਟੀ ਦੀ ਭਲਾਈ ਦੀ ਗੱਲ ਹੀ ਕਰਦਾ ਪਿਆ। ਉਹਦਾ ਕਹਿਣਾ ਹੈ ਕਿ ਸਿੱਧੂ, ਬੈਂਸ ਬ੍ਰਦਰਸ, ਪ੍ਰਗਟ ਸਿੰਘ ਤੇ ਕੈਪਟਨ, ਇਹ ਜੇ ਸਾਰੇ ਮਿਲ ਕੇ ਕੋਸ਼ਿਸ਼ ਕਰਨ, ਕਿਉਂਕਿ ਸਾਰੇ ਹੀ ਚਾਹੁੰਦੇ ਆ ਕਿ ਅਕਾਲੀ ਭਾਜਪਾ ਗੱਠਜੋੜ ਤੋਂ ਪੰਜਾਬ ਨੂੰ ਨਿਜਾਤ ਦਿਵਾਈ ਜਾਵੇ, ਤਾਂ ਉਹਦੇ ਲਈ ਜੇਕਰ ਇਹ ਮਿਲ ਕੇ ਹਮਲਾ ਮਾਰਨ ਤੇ ਉਹ ਬਿਹਤਰ ਹੋਏਗਾ। ਕੈਪਟਨ ਅਮਰਿੰਦਰ ਸਿੰਘ ਜਿਹੜਾ ਆ ਉਹ ਥੋੜਾ ਜਿਹਾ ਦੂਜੇ ਪਾਸੇ ਸੋਚਦਾ ਪਿਆ। ਜੇ ਵੇਖੀਏ, ਕੈਪਟਨ ਅਮਰਿੰਦਰ ਸਿੰਘ ਨੇ ਕੱਲ ਹੀ ਗੱਲ ਕਹੀ ਹੈ। ਇਹਨੇ ਗੱਲ ਕਹੀ ਹੈ ਕਿ ਸਿੱਧੂ ਲਈ ਪਾਰਟੀ ਦੇ ਵਿੱਚ ਸਾਰੇ ਦਰਵਾਜ਼ੇ ਬੰਦ ਆ। ਇਹਨੇ ਇੱਥੋਂ ਤੱਕ ਵੀ ਕਿਹਾ ਕਿ ਸਿੱਧੂ ਦੁਬਿਧਾ ਦਾ ਸ਼ਿਕਾਰ ਆ। ਇਹਨੇ ਇੱਥੋਂ ਤੱਕ ਵੀ ਆਖਿਆ ਕਿ ਸਿੱਧੂ ਦੇ 2 ਕੇਸ ਚੱਲਦੇ ਆ। ਪਰ ਦੂਜੇ ਪਾਸੇ ਇਹ ਤੇ ਜਿਹੜੀ ਇਹਨਾਂ ਦੀ ਪੰਜਾਬ ਪ੍ਰਭਾਰੀ ਆ, ਪੰਜਾਬ ਦੇ ਇੰਚਾਰਜ ਆ, ਦੋਵੇਂ ਜਿੱਥੇ ਇਹ ਗੱਲ ਕਹੀ ਜਾਂਦੇ ਆ ਕਿ ਇਹਨਾਂ ਦੇ ਨਾਲ ਕੋਈ ਸਾਡੀ ਮੀਟਿੰਗ ਨਹੀਂ ਹੋ ਰਹੀ ਸਿੱਧੂ ਹੋਰਾਂ ਦੇ ਨਾਲ, ਦੂਜੇ ਪਾਸੇ ਅੱਜ ਬੀਬੀ ਸਿੱਧੂ ਫੇਰ ਸਿੱਧੀ ਸੁਣਾ ਗਈ। ਉਹਨੇ ਆਖਿਆ ਸਾਡੀ ਗੱਲਬਾਤ ਚੱਲਦੀ ਪਈ ਹੈ। ਇਹਨਾਂ ਦੋਨਾਂ ਦੀ ਜਿਹੜੀ ਟਸਲਬਾਜ਼ੀ ਹੈ, ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਨਵਜੋਤ ਕੌਰ ਸਿੱਧੂ ਜਿਵੇਂ ਇੱਕ ਦੂਜੇ ਦੇ ਉਲਟ ਬਿਆਨ ਦਿੰਦੇ ਪਏ ਆ, ਉਤੋਂ ਇਹ ਜਾਪਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਉਹ ਅੰਦਰ ਖਾਤੇ ਸਿੱਧੂ ਨੂੰ ਪਾਰਟੀ 'ਚ ਲਿਆ ਕੇ ਰਾਜੀ ਨਹੀਂ। ਉਹਦਾ ਕਾਰਨ ਇਹ ਹੈ ਕਿ ਇਹ ਸਾਰਿਆਂ ਦੀਆਂ ਕੁੰਡਲੀਆਂ ਜਿਹੜੀਆਂ ਹੱਥ 'ਚ ਲੈ ਕੇ ਤੁਰਦਾ। ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਹੈ ਕਿ ਗਾਂਹ ਜਾ ਕੇ ਨਵਜੋਤ ਸਿੱਧੂ ਹੈ ਜਿਹੜਾ ਉਹ ਮੇਰੇ ਗਲੇ ਦਾ ਕੰਡਾ ਬਣ ਸਕਦਾ ਹੈ। ਪਰ ਦੂਜੇ ਪਾਸੇ ਸਿੱਧੂ ਜਿਹੜਾ ਉਹ ਇਸ ਗੱਲ ਤੇ ਉਤਾਰੂ ਜਾਪਦਾ ਹੈ ਕਿ ਇੱਕ ਤੇਰੀ ਅੜ ਭੰਨਣੀ, ਲੱਸੀ ਪੀਣ ਦਾ ਸ਼ੌਕ ਨਾ ਕਾਈ। ਉਹ ਕਹਿੰਦੇ ਕਿ ਭਾਵੇਂ ਪੱਲੇ ਕੱਖ ਨਾ ਰਵੇ, ਕਾਂਗਰਸ ਦੇ ਵਿੱਚ ਆ ਕੇ ਰਹਿਣਾ, ਜੋ ਉਹਨਾਂ ਦੀਆਂ ਗੱਲਾਂ ਤੋਂ ਜਾਪਦਾ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਜਿੱਥੇ ਆ ਉਹ ਇਹਨਾਂ ਚੀਜ਼ਾਂ ਨੂੰ ਨਕਾਰਦਾ, ਉੱਥੇ ਪ੍ਰਤਾਪ ਸਿੰਘ ਬਾਜਵਾ ਨੂੰ ਸਲਾਹ ਦੇ ਰਿਹਾ ਹੈ ਕਿ ਤੁਸੀਂ ਇਹਨਾਂ ਨੂੰ ਬੂਹੇ ਚੋਂ ਲੰਘਾ ਕੇ ਅੰਦਰ ਵਾੜ ਲਓ, ਚੰਗੇ ਰਹੋਗੇ। ਮੇਰੇ ਖਿਆਲ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਉਸ ਚੀਜ਼ ਨੂੰ ਜ਼ਹਿਨ ਦੇ ਵਿੱਚ ਰੱਖ ਕੇ ਚੱਲਦਾ ਜੋ ਪਿਛਲੇ ਵਾਰੀ ਇਹਨਾਂ ਨੇ ਵਿਸਾਰ ਦਿੱਤੀ ਸੀ। ਪਿਛਲੇ ਵਾਰੀ ਵੀ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਸੀ ਆਪਾਂ ਜਿਹੜੀ PPP ਹੈ ਮਨਪ੍ਰੀਤ ਦੀ, ਜਿਹੜੀ ਬਾਅਦ ਦੇ ਵਿੱਚ ਮਨਪ੍ਰੀਤ ਖੈਰ ਆ ਵੀ ਗਿਆ ਕਾਂਗਰਸ ਦੇ ਵਿੱਚ, ਇਹਨੇ ਕਿਹਾ ਸੀਗਾ ਕਿ PPP ਦੇ ਨਾਲ ਆਪਾਂ ਅਲਾਇੰਸ ਕਰ ਲਈਏ। ਉਦੋਂ ਵੀ ਗੱਲ ਕਿਸੇ ਨੇ ਨਹੀਂ ਮੰਨੀ ਤੇ ਉਹਦੇ ਵਿੱਚ ਨੁਕਸਾਨ ਕੀ ਹੋਇਆ ਕਿ ਕੱਲੀ ਜਿਹੜੀ ਪੀਪਲਸ ਪਾਰਟੀ ਆਫ ਪੰਜਾਬ ਸੀਗੀ ਉਹ 5.5% ਵੋਟ ਲੈ ਗਈ ਪੰਜਾਬ ਦੀ, ਤੇ ਜਿਹੜੀ ਕਾਂਗਰਸ ਸੀ ਉਹ 1% ਮਹਿਜ਼ 1% ਵੋਟ ਪਰਸੈਂਟ ਦੇ ਨਾਲ ਕਹਿ ਲਈਏ ਕਿ ਗੱਦੀ ਤੋਂ ਦੂਰ ਰਹਿ ਗਈ। ਜੇ ਉਦੋਂ ਪ੍ਰਤਾਪ ਸਿੰਘ ਬਾਜਵਾ ਦੀ ਮੰਨ ਲਈ ਜਾਂਦੀ ਤੇ ਸ਼ਾਇਦ ਉਹ ਕਾਂਗਰਸ ਜਿਹੜੀ ਅੱਜ ਸੱਤਾ 'ਚ ਹੁੰਦੀ, ਸ਼ਾਇਦ ਅੱਜ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਦਿਨ ਹੋਰ ਹੁੰਦੇ। ਪਰ ਪ੍ਰਤਾਪ ਸਿੰਘ ਬਾਜਵਾ ਉਸੇ ਚੀਜ਼ ਦੇ ਤਜਰਬੇ ਦੇ ਆਧਾਰ ਤੇ ਇਹ ਗੱਲ ਸ਼ਾਇਦ ਕਹਿ ਰਹੇ ਆ ਕਿ ਨਵਜੋਤ ਸਿੱਧੂ ਤੇ ਬੈਂਸ ਭਰਾ ਜੇ ਆਉਂਦੇ ਆ ਤੇ ਇਹ ਲੈ ਲੈਣੇ ਚਾਹੀਦੇ ਆ। ਪਰ ਇੱਥੇ ਇਹਨਾਂ ਤੇ ਵੀ ਇੱਕ ਸਵਾਲ ਲਾਗੂ ਹੁੰਦਾ ਹੈ ਕਿ ਜਦੋਂ ਬਾਜਵਾ ਸਾਹਿਬ ਤੇ ਕੈਪਟਨ ਨੂੰ ਲੋਕ ਕਹਿੰਦੇ ਸੀ ਕਿ ਇਹਨਾਂ ਦੇ ਆਪਣੇ ਕਾਂਗਰਸੀ ਵੀ ਕਹਿੰਦੇ ਸੀ ਤੁਸੀਂ ਰੱਬ ਦਾ ਵਾਸਤਾ ਇੱਕ ਹੋ ਜਾਓ, ਉਦੋਂ ਇਹਨਾਂ ਨੇ ਲੋਕਾਂ ਦੀ ਕਿਉਂ ਨਹੀਂ ਮੰਨੀ? ਸਹੀ ਗੱਲ ਹੈ ਜੀ। ਤੇ ਮਿੰਟੂ ਜੀ, ਅੱਜ ਦੀ ਆਖਰੀ ਜਿਹੜੀ ਖਬਰ ਹੈਗੀ ਆਪਣੀ ਕਿ ਕਮੇਟੀ ਮੈਂਬਰ ਦਾ ਗੈਂਗਸਟਰ ਮੁੰਡਾ ਤੇ ਭਾਣਜਾ ਇੱਕ ਅਗਵਾ ਕੇਸ 'ਚ ਗ੍ਰਿਫਤਾਰ ਹੋਏ ਨੇ ਜੀ। ਇਹ ਕੌਣ ਸਨ? ਇਹ ਸੰਤ ਸਮਾਜ ਦੇ ਜਨਰਲ ਸਕੱਤਰ, ਸ਼੍ਰੋਮਣੀ ਕਮੇਟੀ ਮੈਂਬਰ ਸੁਖਚੈਨ ਸਿੰਘ ਧਰਮਪੁਰਾ, ਬਹੁਤ ਕਹਿ ਲਈਏ ਕਿ ਨਾਮਵਰ ਸ਼ਖਸੀਅਤ ਨੇ ਧਾਰਮਿਕ ਸਫਾ ਦੇ ਵਿੱਚ। ਉਹਨਾਂ ਦਾ ਪੁੱਤਰ ਤੇ ਇੱਕ ਉਹਦਾ ਭਾਣਜਾ ਜਿਹੜਾ, ਦੋਨਾਂ ਨੂੰ ਹੀ ਇੱਕ ਅਗਵਾ ਕੇਸ ਦੇ ਵਿੱਚ ਫਰੌਤੀ ਲੈਣ ਦੇ ਮਾਮਲੇ ਦੇ ਦੋਸ਼ੀ ਹੇਠ ਫੜਿਆ ਹੈ। ਰਕਮ ਵੀ ਇਹਨਾਂ ਤੋਂ ਬਰਾਮਦ ਹੋਈ ਹੈ। ਦੱਸਦੇ ਆ ਕਿ ਮਾਨਸਾ ਜ਼ਿਲ੍ਹੇ ਦਾ ਇੱਕ ਕਸਬਾ ਬਰੇਟਾ ਜਿਹਾ, ਬਰੇਟਾ ਉਹਨੂੰ ਕਹਿੰਦੇ ਆ, ਉੱਥੇ ਇੱਕ ਵਪਾਰੀ ਨੂੰ ਅਗਵਾ ਕੀਤਾ ਗਿਆ ਕੁਛ ਦਿਨ ਪਹਿਲਾਂ। ਉਸ ਤੋਂ ਬਾਅਦ 1 ਕਰੋੜ ਦੀ ਫਰੌਤੀ ਮੰਗੀ ਗਈ। ਫਰੌਤੀ ਘਰਦਿਆਂ ਨੇ ਦੇ ਵੀ ਦਿੱਤੀ ਹੈ। ਉਸ ਤੋਂ ਬਾਅਦ ਫਰੌਤੀ ਲੈ ਕੇ ਜਦੋਂ ਵਪਾਰੀ ਰਿਹਾ ਹੋ ਗਿਆ, ਉਸ ਤੋਂ ਬਾਅਦ ਜਾਂਚ ਪੜਤਾਲ ਸ਼ੁਰੂ ਹੋਈ ਤੇ ਜਾਂਚ ਪੜਤਾਲ ਦੇ ਵਿੱਚ
ਇਹ ਜਿਹੜੇ ਦੋਵੇਂ ਤੇ ਕੁਝ ਇਹਨਾਂ ਦੇ ਹੋਰ ਸਾਥੀ ਹੈ ਜਿਹੜੇ ਉਹ ਫੜੇ ਗਏ ਆ। ਦੱਸਦੇ ਤਾਂ ਇਹ ਵੀ ਹੈ ਕਿਉਂਕਿ ਹਾਲੇ ਮੁੱਢਲੀਆਂ ਰਿਪੋਰਟਾਂ ਨੇ ਮੀਡੀਆ ਦੀਆਂ, ਕੋਈ ਬਹੁਤੀ ਤਫਸੀਲਾਤ ਜਿਹੜੀ ਆ ਉਹ ਹਾਲੇ ਹਾਸਲ ਨਹੀਂ ਹੋ ਸਕੀ, ਪਰ ਦੱਸਦੇ ਆ ਕਿ ਜਿਹੜੇ ਦੋ ਮੁਲਜ਼ਮ ਫੜੇ, ਕਲਿਆਣ ਸਿੰਘ ਤੇ ਗੁਰਪ੍ਰੀਤ ਚਹਿਲ, ਇਹਨਾਂ ਤੋਂ ਰਕਮ ਜਿਹੜੀ ਫਰੌਤੀ ਦੀ ਉਹ ਵੀ ਫੜੀ ਗਈ ਹੈ, ਬਰਾਮਦ ਹੋ ਗਈ ਹੈ। ਦੱਸਦੇ ਤਾਂ ਇਹ ਵੀ ਹੈ ਕਿ ਜਿਹੜੇ ਸੁਖਚੈਨ ਸਿੰਘ ਧਰਮਪੁਰਾ ਹੈ, ਜਿਹੜੇ ਮੈਂਬਰ ਕਮੇਟੀ ਮੈਂਬਰ ਹੈ, ਉਹਨਾਂ ਦੇ ਮੁੰਡੇ ਤੇ ਹੋਰ ਵੀ ਕੇਸ ਹੈ ਜਿਹੜੇ ਇਹੋ ਜਿਹੇ ਚੱਲਦੇ ਆ। ਪਰ ਇਹ ਕਹਿ ਲਈਏ ਕਿ ਇੱਕ ਧਾਰਮਿਕ ਆਗੂ ਲਈ ਬਹੁਤ ਵੱਡਾ ਝਟਕਾ ਕਿ ਉਹਦਾ ਮੁੰਡਾ ਜਿਹੜਾ ਇਹੋ ਜਿਹੇ ਕੇਸਾਂ ਦੇ ਵਿੱਚ ਫੜਿਆ ਜਾਵੇ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਜਾਂ ਜਿਹੜੇ ਹੋਰ ਅਕਾਲੀ ਮੋਹਤਬਰ ਆ, ਉਹ ਤੇ ਇਹਨਾਂ ਚੀਜ਼ਾਂ ਤੋਂ ਇਨਕਾਰ ਕਰਦੇ ਆ ਜੀ, ਇਹੋ ਜਿਹਾ ਸਾਡਾ ਤਾਂ ਕੋਈ ਹੈ ਨਹੀਂ ਗਾ। ਸਿਆਸਤਦਾਨਾਂ ਦਾ ਕਿਤੇ ਵੀ ਕਿਸੇ ਵੀ ਮਾਮਲੇ 'ਚ, ਇਹੋ ਜਿਹੇ 'ਚ ਲਾਅ ਐਂਡ ਆਰਡਰ ਦੇ ਮਾਮਲੇ 'ਚ ਕਿਤੇ ਵੀ ਕੋਈ ਇੰਟਰਫੇਰੈਂਸ ਨਹੀਂ ਹੈ। ਪਰ ਇੱਥੇ ਤੁਸੀਂ ਦੇਖ ਲਓ ਕਿ ਸਿੱਧਾ ਹੀ ਇੱਕ ਕਮੇਟੀ ਮੈਂਬਰ ਦਾ ਮੁੰਡਾ ਜਿਹੜਾ ਉਹ ਕੀ ਚੰਦ ਚੜ੍ਹਦਾ ਫਿਰਦਾ ਹੈ। ਪਰ ਇੱਥੇ ਨੁਕਸਾਨ ਹੈ ਜਿਹੜਾ ਉਹ ਅਕਾਲੀ ਦਲ ਨੂੰ ਵੀ ਹੋ ਸਕਦਾ ਹੈ। ਖਾਸ ਤੌਰ ਤੇ ਜਿਹੜੇ ਧਾਰਮਿਕ ਅਕਾਦਤ ਵਾਲੇ ਲੋਕ ਆ, ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਅੱਜ ਕੁਛ ਨਾ ਕੁਛ ਠੇਸ ਜ਼ਰੂਰ ਪਹੁੰਚੀ ਹੋਏਗੀ ਇਸ ਖਬਰ ਨੂੰ ਵੇਖ ਕੇ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਧਰਮ ਦੀ ਬਾਗਡੋਰ ਦਿੱਤੀ ਹੈ, ਉਹਨਾਂ ਦੇ ਗਾਂ ਜਿਹੜੇ ਫਰਜ਼ਾਂਦੇ ਆ ਉਹ ਕਿਹੜੀਆਂ ਪੱਗਾਂ ਨੂੰ ਪਏ ਫਿਰਦੇ ਆ। ਕੁੱਲ ਮਿਲਾ ਕੇ ਜੇ ਦੇਖੀਏ ਤੇ ਬਹੁਤ ਮਾੜਾ ਰੁਝਾਨ ਜਿਹੜਾ ਸਾਡੇ ਸਾਹਮਣੇ ਆ ਰਿਹਾ ਕਿ ਇਹੋ ਜਿਹੇ ਜ਼ਿੰਮੇਵਾਰ ਵਿਅਕਤੀ, ਇਹੋ ਜਿਹੇ ਜਿਹੜੇ ਨੁਮਾਇੰਦੇ, ਜਨਤਾ ਦੇ ਨੁਮਾਇੰਦੇ ਆ, ਉਹਨਾਂ ਦੇ ਔਲਾਦ, ਉਹਨਾਂ ਦੀਆਂ ਧੀਆਂ ਪੁੱਤਰ, ਉਹਨਾਂ ਦੀਆਂ ਔਲਾਦਾਂ ਵੀ ਇਹੋ ਜਿਹੇ ਰਸਤੇ ਤੁਰੀਆਂ ਜਾਂਦੀਆਂ। ਆਮ ਬੰਦਾ ਜਿਹੜਾ ਫਿਰ ਉਹ ਇੱਥੇ ਫਿਕਰ ਜ਼ਰੂਰ ਕਰੇਗਾ। ਪਰ ਦੇਖੋ, ਗੱਲ ਕਹਿੰਦੇ ਹੁੰਦੇ ਆ ਨਾ, ਜਿਵੇਂ ਤੂੰ ਕਿਉਂ ਰੋਨੀ ਹੈ ਰੰਗੜ ਦੀਏ ਮਾਏ, ਰੋਣਗੇ ਉਹ ਜਿਨ੍ਹਾਂ ਰੰਗੜ ਕੰਮੀ ਲਾਏ। ਸੋ ਜਿਨ੍ਹਾਂ ਨੇ ਕੰਮ ਲਾਏ ਆ ਇਹੋ ਜਿਹੇ, ਉਹ ਰੋਣਗੇ ਜ਼ਰੂਰ, ਕਿਉਂਕਿ ਉਹਨਾਂ ਨੂੰ ਜਨਤਾ ਦੇ ਸਵਾਲਾਂ ਦਾ ਕਦੇ ਨਾ ਕਦੇ, ਕਿਤੇ ਨਾ ਕਿਤੇ ਜਵਾਬ ਦੇਣਾ ਪਵੇਗਾ। ਜੀ ਬਿਲਕੁਲ ਜੀ, ਬਿਲਕੁਲ। ਬਹੁਤ ਬਹੁਤ ਧੰਨਵਾਦ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਮਿੰਟੂ ਜੀ। ਜੀ ਸ਼ੁਕਰੀਆ ਜੀ ਗੁਰਸਿਮਰਨ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮਿਲਦੇ ਹਾਂ ਕੱਲ੍ਹ ਨੂੰ ਸੇਮ ਟਾਈਮ 'ਤੇ। ਅਤੇ ਸਰੋਤਿਓ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਸੀ। ਮਿਲਦੇ ਹਾਂ ਕੱਲ੍ਹ ਨੂੰ ਸੇਮ ਟਾਈਮ 'ਤੇ ਇੱਕ ਹੋਰ ਖਬਰਾਂ ਦਾ ਬੁਲੇਟਿਨ ਲੈ ਕੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਵਾਸਤੇ ਕਾਲ ਕਰ ਸਕਦੇ ਹੋ 408-272-5200 ਫੋਨ ਨੰਬਰ ਦੇ ਉੱਤੇ, 4082725200। ਫਿਲਹਾਲ 'ਚ ਮੈਨੂੰ ਦਿਓ ਇਜਾਜ਼ਤ। ਆਪ ਸਭ ਨੂੰ ਬਹੁਤ ਪਿਆਰ ਭਰੀ, ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA।